ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਆਉਣ ਨਾਲ ਸਭ ਤੋਂ ਵੱਡਾ ਨੁਕਸਾਨ ਭਾਰਤ ਦਾ ਹੋਇਆ ਹੈ। ਭਾਰਤ ਦੀ ਵਿਦੇਸ਼ ਨੀਤੀ ਅਫਗਾਨਿਸਤਾਨ ਵਿੱਚ ਤਾਲਿਬਾਨ ਵਿਰੋਧੀਆਂ ਦੇ ਸਮਰਥਨ ਦੀ ਮੁਦਈ ਰਹੀ ਹੈ। ਭਾਰਤ ਨੇ ਅਫਗਾਨਿਸਤਾਨ ਵਿੱਚ 3 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਪੈਸਾ ਖਰਚਿਆ ਹੈ, ਜੋ ਹੁਣ ਡੁੱਬਦਾ ਨਜ਼ਰ ਆ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਨੇ ਤਾਲਿਬਾਨ ਨਾਲ ਸਮਾਂ ਰਹਿੰਦਿਆਂ ਜੇ ਗੱਲਬਾਤ ਦੇ ਚੈਨਲ ਖੋਲ੍ਹੇ ਹੁੰਦੇ ਤਾਂ ਸ਼ਾਇਦ ਅਫਗਾਨਿਸਤਾਨ ਦੇ ਨਵੇਂ ਨਿਜ਼ਾਮ ਵਿੱਚ ਭਾਰਤ ਲਈ ਕੁਝ ਬਚਿਆ ਰਹਿੰਦਾ। ਪਰ ਜਦੋਂ ਪਿਛਲੇ ਮਹੀਨਿਆਂ 'ਚ ਭਾਰਤੀ ਵਿਦੇਸ਼ ਮਹਿਕਮਾ ਕਤਰ ਵਿਚਲੇ ਤਾਲਿਬਾਨ ਦਫ਼ਤਰ ਫਰਿਆਦੀ ਹੋ ਕੇ ਪਹੁੰਚਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਗੱਲ ਕਰਦੇ ਹਾਂ ਅਫਗਾਨਿਸਤਾਨ ਵਿਚਲੇ ਉਹਨਾਂ ਪ੍ਰੋਜੈਕਟਾਂ ਦੀ ਜਿਨ੍ਹਾਂ 'ਤੇ ਭਾਰਤ ਨੇ ਰਕਮ ਖਰਚੀ ਹੈ। ਸਾਲ 2020 ਦੇ ਨਵੰਬਰ ਮਹੀਨੇ ਜਨੇਵਾ ਵਿੱਚ ਹੋਈ ਅਫਗਾਨਿਸਤਾਨ ਕਾਨਫਰੰਸ 'ਚ ਬੋਲਦਿਆਂ ਭਾਰਤੀ ਵਿਦੇਸ਼ ਮਹਿਕਮੇ ਦੇ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਅਫਗਾਨਿਸਤਾਨ ਦਾ ਕੋਈ ਵੀ ਅਜਿਹਾ ਖੂੰਜਾ ਨਹੀਂ ਜਿੱਥੇ ਭਾਰਤੀ ਪ੍ਰੋਜੈਕਟ ਨਹੀਂ ਚੱਲ ਰਿਹਾ। ਉਹਨਾਂ ਅਫਗਾਨਿਸਤਾਨ ਦੇ 34 ਸੂਬਿਆਂ ਵਿੱਚ 400 ਤੋਂ ਵੱਧ ਭਾਰਤੀ ਪ੍ਰੋਜੈਕਟਾਂ 'ਤੇ ਕੰਮ ਚੱਲਣ ਦਾ ਦਾਅਵਾ ਕੀਤਾ ਸੀ। There is no part of Afghanistan today untouched by our 400 plus projects spread across all the 34 provinces of Afghanistan. ਕਿਸੇ ਸਮੇਂ ਦੱਖਣੀ ਏਸ਼ੀਆ ਦੀ ਸਿਆਸਤ ਦਾ ਤਾਜ ਮੰਨੇ ਜਾਂਦੇ ਹੈਰਾਤ ਸੂਬੇ ਵਿੱਚ ਭਾਰਤ ਨੇ 42 ਮੈਗਾਵਾਟ ਊਰਜਾ ਵਾਲਾ ਸਲਮਾ ਡੈਮ ਬਣਾਇਆ ਹੈ। ਜਨਵਰੀ 2013 ਵਿੱਚ ਇਸ ਡੈਮ ਲਈ ਭਾਰਤ ਸਰਕਾਰ ਨੇ 1457 ਕਰੋੜ ਰੁਪਏ ਪਾਸ ਕੀਤੇ ਸੀ। ਪਾਕਿਸਤਾਨ ਵੱਲੋਂ ਭਾਰਤ ਅਫਗਾਨਿਸਤਾਨ ਵਪਾਰ ਨੂੰ ਲਾਂਘਾ ਦੇਣ ਤੋਂ ਇਨਕਾਰ ਕਰਨ ਮਗਰੋਂ ਭਾਰਤ ਨੇ ਈਰਾਨ ਦੇ ਸਮੁੰਦਰੀ ਲਾਂਘੇ ਰਾਹੀਂ ਅਫਗਾਨੀ ਵਪਾਰ 'ਤੇ ਕਾਬਜ਼ ਹੋਣ ਦੀ ਨੀਤੀ ਘੜੀ ਸੀ। ਇਸ ਲਈ ਈਰਾਨ ਵਿੱਚ ਚਾਬਹਾਰ ਬੰਦਰਗਾਹ ਦਾ ਨਿਰਮਾਣ ਕੀਤਾ। ਇਸ 'ਤੇ $500 ਮਿਲੀਅਨ ਭਾਰਤ ਨੇ ਖਰਚ ਕੀਤਾ। ਇਸ ਬੰਦਰਗਾਹ ਤੱਕ ਅਫਗਾਨੀ ਵਪਾਰ ਦੇ ਲਾਂਘੇ ਲਈ ਫਿਰ ਭਾਰਤ ਨੇ ਜਾਰੰਜ ਦੇਲਰਮ ਹਾਈਵੇ ਦਾ ਨਿਰਮਾਣ ਕੀਤਾ, ਜਿਸ 'ਤੇ $150 ਮਿਲੀਅਨ ਅਮਰੀਕੀ ਡਾਲਰ ਦੀ ਰਕਮ ਖਰਚ ਕੀਤੀ। India's investment in the ports at Chabahar in Iran will give Afghanistan a new route to the world and a new path to prosperity. ਅਫਗਾਨਿਸਤਾਨ ਦੀ ਰਾਜ ਸੱਤਾ ਦਾ ਚਿੰਨ੍ਹ ਅਫਗਾਨੀ ਪਾਰਲੀਮੈਂਟ ਦੀ ਨਵੀਂ ਇਮਾਰਤ ਬਣਾਉਣ ਲਈ ਭਾਰਤ ਨੇ 90 ਮਿਲੀਅਨ ਅਮਰੀਕੀ ਡਾਲਰ ਅਫਗਾਨਿਸਤਾਨ ਦੀ ਪਿਛਲੀ ਸਰਕਾਰ ਨੂੰ ਦਿੱਤੇ ਸੀ, ਪਰ ਭਾਰਤੀ ਰਕਮ ਨਾਲ ਬਣੀ ਇਸ ਪਾਰਲੀਮੈਂਟ 'ਤੇ ਹੁਣ ਤਾਲਿਬਾਨ ਸਰਕਾਰ ਚਲਾਉਣਗੇ। ਅਫਗਾਨਿਸਤਾਨ ਦੇ ਬਿਜਲੀ ਸਪਲਾਈ ਅਤੇ ਦੂਰ ਸੰਚਾਰ ਭਾਵ ਮੋਬਾਈਲ ਕਨੈਕਟੀਵਿਟੀ ਨੂੰ ਦਰੁਸਤ ਕਰਨ 'ਤੇ ਵੀ ਭਾਰਤ ਨੇ ਕਰੋੜਾਂ ਰੁਪਇਆ ਖਰਚਿਆ। ਇਸ ਤੋਂ ਇਲਾਵਾ ਸਿਹਤ ਸਹੂਲਤਾਂ, ਸਿੱਖਿਆ ਅਦਾਰੇ, ਸੜਕੀ ਆਵਾਜਾਈ ਤੇ ਹੋਰ ਵਿਕਾਸ ਦੇ ਪ੍ਰੋਜੈਕਟਾਂ ਵਿੱਚ ਭਾਰਤ ਨੇ ਕਈ ਸੌ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਪਰ ਅਫਗਾਨਿਸਤਾਨ ਦੀ ਰਾਜ ਸੱਤਾ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਭਾਰਤ ਦਾ ਇਹ ਸਾਰਾ ਨਿਵੇਸ਼ ਡੁੱਬਿਆ ਹੀ ਸਮਝਿਆ ਜਾ ਰਿਹਾ ਹੈ। ਭਾਰਤ ਦੇ ਇਸ ਨਿਵੇਸ਼ ਪਿੱਛੇ ਮੁੱਖ ਨਿਸ਼ਾਨਾ ਅਫਗਾਨੀ ਸਿਆਸਤ ਤੇ ਸੌਫਟ ਪਾਵਰ ਰਾਹੀਂ ਆਪਣਾ ਕਬਜ਼ਾ ਰੱਖਣ ਦੀ ਪਹੁੰਚ ਸੀ, ਪਰ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਮਗਰੋਂ ਭਾਰਤੀ ਸੌਫਟ ਪਾਵਰ ਦੀ ਫੂਕ ਨਿਕਲ ਗਈ ਹੈ।